क्राइम कंट्रोल डिपार्टमेंट ये फड़ के बंदे मारी जाते हैं। हर बंदा इन्हां दा स्पोक्स पर्सन बनया है। चनौर ते टोबे दे जिहड़े जर्नलिस्ट ने उन्होंने स्पैशली मुखातब करके कहांगा, जिहड़ा बंदा तुहानूं इन्नी गल कहंदा ना कि तनकीद बराए तनकीद करदे हो, बिल्कुल तनकीद अपने सीने ते लवो। CCD वाले किसी नूं चपेड़ा मार के ना उन्हां दे कोलों ये भी कहाणगे ना कि मेरे प्यो दी भी तौबा, अज तो बाद मैं असला लैके बाहर नहीं आंदा, असीं वो भी दसांगे। क्राइम कंट्रोल डिपार्टमेंट जिद्दां दा बनया ना ਉਦੋਂ ਦੇ ਇਹਨੇ ਕਈ ਖਤਰਨਾਕ ਮੁਲਜ਼ਮ ਜਿਹੜੇ ਆ ਨਾ ਉਹਨਾਂ ਨੂੰ ਜਹੰਨਮ ਵਾਸਲ ਕੀਤਾ ਵਾ, ਜਿਹਦੇ ਵਿੱਚ ਬਹੁਤ ਵੱਡੇ ਵੱਡੇ ਨਾਮ ਆ। ਅੱਜ ਮੈਂ ਦੋ ਮੁਕਾਬਲਿਆਂ ਦਾ ਜ਼ਿਕਰ ਕਰਾਂਗਾ, ਇੱਕ ਚਨੌਰ ਦਾ, ਇੱਕ ਟੋਬਾ ਟੇਕ ਸਿੰਘ ਦਾ। ਲੇਕਿਨ ਇਹ ਤੋਂ ਪਹਿਲੇ ਮੈਂ ਬਹੁਤ ਸਾਰੇ ਕਾਨੂੰਨੀ ਮਾਹਿਰੀਨ ਜਿਹੜੇ ਸੋਸ਼ਲ ਮੀਡੀਆ 'ਤੇ ਆ ਕੇ, ਬਹੁਤ ਸਾਰੇ ਹੋਰ ਦੋਸਤ ਜਿਹੜੇ ਸੋਸ਼ਲ ਮੀਡੀਆ 'ਤੇ ਆ ਕੇ ਸਿਰਫ ਤਨਕੀਦ ਕਰਦੇ ਆ, ਕਿਸੇ ਵੀ ਅੱਛੇ ਕੰਮ ਨੂੰ ਅੱਗੇ ਪਹੁੰਚਾਉਂਦੇ ਨਹੀਂ ਹੈ ਕਿ ਬਹੁਤ ਅੱਛਾ ਕੰਮ ਹੋ ਰਿਹਾ, CCD ਬਹੁਤ ਅੱਛਾ ਕੰਮ ਕਰ ਰਹੀ ਹੈ। ਲੇਕਿਨ ਸਾਡੀ ਇੱਕ ਮਜਬੂਰੀ ਹੈ, ਸਾਡੇ ਅੰਦਰ ਇੱਕ ਐਸਾ ਬੰਦਾ ਛੁਪਿਆ ਹੋਇਆ ਵਾ ਜਿਹਨੇ ਸਿਰਫ ਤਨਕੀਦ ਕਰਨੀ ਆ। ਅਸੀਂ ਜਨਾਬੇ ਅਲੀ ਜਿਹੜਾ ਮਾੜਾ ਕੰਮ ਕਰੇਗਾ ਉਹ 'ਤੇ ਤਨਕੀਦ ਕਰਾਂਗੇ, ਜਿਹੜਾ ਚੰਗਾ ਕੰਮ ਕਰੇਗਾ ਉਹਦੀ ਤਾਰੀਫ ਵੀ ਉਸੇ ਤਰ੍ਹਾਂ ਕਰਾਂਗੇ। ਇਹ ਵੀ ਇੱਕ ਸਹਾਫਤ ਦਾ ਅਸੂਲ ਆ। ਇਹ ਸਹਾਫਤ ਦਾ ਅਸੂਲ ਨਹੀਂ ਹੈਗਾ ਕਿ ਤਨਕੀਦ ਬਰਾਏ ਤਨਕੀਦ ਕਰਦੇ ਰਹੋ, ਇਹ ਕਹਿੰਦੇ ਰਹੋ ਕਿ ਉਹਨਾਂ ਨੂੰ ਤਰਜਮਾਨਾਂ ਦੀ ਲੋੜ ਨਹੀਂ ਹੈਗੀ, ਇਹ ਕਹਿੰਦੇ ਰਹੋ ਕਿ ਮਾਵਰਾਏ ਅਦਾਲਤ ਕਤਲ ਹੋ ਰਹੇ ਆ, ਅਦਾਲਤਾਂ ਦੇ ਵਿੱਚ ਇਹਨਾਂ ਨੂੰ ਲੈ ਕੇ ਜਾਓ, ਉੱਥੇ ਇਹਨਾਂ ਦਾ ਚਲਾਨ ਹੋਵੇ। ਨਹੀਂ, ਮੈਂ ਜਨਾਬੇ ਵਾਲੀ ਸਿਰਫ CCD ਦੀ ਅੱਜ ਵਾਲੀ ਕਾਰਵਾਈ ਇੱਕ ਦੱਸਣ ਲੱਗਾ ਵਾਂ ਜਿਹੜੀ ਚਨੌਰ ਦੇ ਵਿੱਚ ਹੋਈ ਆ। ਤੁਸੀਂ ਮੁਕੱਦਮੇ ਦੇਖਣਾ ਕਿ ਇੱਥੇ ਕਿੰਨੇ ਆ। ਮੁਲਜ਼ਮ ਦਾ ਨਾਮ ਆ ਜੀ ਮਨਸਬ ਅਲੀ ਵਲਦ ਮੰਗੇ ਅਲੀ, ਚਨੌਰ ਦਾ ਰਹਿਣ ਵਾਲਾ ਵਾ। 44 ਮੁਕੱਦਮੇ ਇੱਥੇ ਦਰਜ ਆ, ਜਿਹਦੇ ਵਿੱਚ ਜਨਾਬੇ ਅਲੀ ਇਹ ਡੰਗਰ ਚੋਰੀ ਕਰਦਾ ਰਿਹਾ, ਲੋਕਾਂ ਨੂੰ ਫਾਇਰ ਮਾਰਦਾ ਰਿਹਾ, ਡਕੈਤੀਆਂ ਕਰਦਾ ਰਿਹਾ, ਚੋਰੀਆਂ ਕਰਦਾ ਰਿਹਾ। ਕਿੰਨੀ ਵਾਰੀ ਇਹ ਜੇਲ੍ਹ ਦੇ ਵਿੱਚ ਗਿਆ, ਕਿੰਨੀ ਵਾਰੀ ਇਹ ਜੇਲ੍ਹ ਦੇ ਵਿੱਚੋਂ ਰਿਹਾ ਹੁੰਦਾ ਰਿਹਾ। ਇਹਦਾ ਜਵਾਬ ਕਾਨੂੰਨੀ ਮਾਹਿਰੀਨ ਸਾਹਿਬ ਮੈਨੂੰ ਆ ਕੇ ਦੇਣ, ਜਿਹੜੇ ਫੇਸਬੁੱਕ 'ਤੇ ਬਹਿ ਕੇ, ਟਿਕਟੋਕ 'ਤੇ ਬਹਿ ਕੇ, ਫੇਸਬੁੱਕ 'ਤੇ ਬਹਿ ਕੇ CCD ਨੂੰ ਕਹਿੰਦੇ ਆ ਕਿ ਮਾਵਰਾਏ ਅਦਾਲਤ ਕਤਲ ਹੁੰਦੇ। ਇਹ ਤੇ ਬਾਅਦ 'ਚ ਗੱਲ ਕਰਦੇ ਹਾਂ। ਹੁਣ ਆਉਣਾ ਮੈਂ ਟੋਬਾ ਟੇਕ ਸਿੰਘ ਵਾਲੇ ਪਾਸੇ, ਜਿੱਥੇ ਜਨਾਬੇ ਅਲੀ ਇੱਕ ਮੁਲਜ਼ਮ ਜਿਹਦਾ ਨਾਮ ਆ ਜੀ ਗੁਲਾਮ ਕਾਦਰ ਵਲਦ ਨੂਰ ਮੁਹੰਮਦ, ਇੱਥੇ 22 ਮੁਕੱਦਮੇ ਦਰਜ ਆ। 22 ਮੁਕੱਦਮਿਆਂ ਦੇ ਵਿੱਚ ਕਿੰਨੀ ਵਾਰੀ ਜੇਲ੍ਹ ਗਿਆ, ਕਿੰਨੀ ਵਾਰੀ ਜੇਲ੍ਹ 'ਚੋਂ ਰਿਹਾ ਆ। ਕਾਨੂੰਨੀ ਮਾਹਿਰੀਨ ਸਾਹਿਬ ਕਮੈਂਟਸ ਦੇ ਵਿੱਚ ਆ ਕੇ ਆਪਣੀ ਰਾਏ ਜ਼ਰੂਰ ਦੇਣ ਕਿ ਇਸ ਭਾਈ ਨੂੰ ਜੇਲ੍ਹ ਦੇ ਵਿੱਚੋਂ ਕੌਣ ਰਿਹਾ ਕਰਦਾ ਰਿਹਾ, ਕੌਣ ਛੱਡਦਾ ਰਿਹਾ। ਮੈਂ ਕਿਸੇ ਦਾ ਨਾਮ ਨਹੀਂ ਲਵਾਂਗਾ, ਮੈਂ ਸਿਰਫ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਅੱਜ, ਤੇ ਉਹਨਾਂ ਦੋਸਤਾਂ ਕੋਲ ਪੁੱਛਣਾ ਚਾਹੁੰਦਾ ਵਾ ਜਿਹੜੇ CCD ਦੇ ਉੱਪਰ ਤਨਕੀਦ ਕਰਦੇ ਆ ਕਿ ਜਨਾਬ ਇਹ ਫੜ ਕੇ ਬੰਦੇ ਮਾਰੀ ਜਾਂਦੇ ਆ, ਇਹਨਾਂ ਨੂੰ ਜ਼ਰੂਰਤ ਨਹੀਂ ਹੈ ਕਿਸੇ ਬੰਦੇ ਦੀ, ਹਰ ਬੰਦਾ ਇਹਨਾਂ ਦਾ ਸਪੋਕਸ ਪਰਸਨ ਬਣਿਆ ਆ। ਹਰ ਪੰਜਾਬੀ ਜਿਹੜਾ ਪੰਜਾਬ ਦੇ ਵਿੱਚ ਰਹਿਣ ਵਾਲਾ ਵਾ, ਹਰ ਮੁਹੱਬੇ ਵਤਨ ਇਨਸਾਨ ਜਿਹੜਾ ਆਪਣੇ ਮੁਲਕ ਦੇ ਨਾਲ ਪਿਆਰ ਕਰਦਾ ਵਾ, ਉਹ CCD ਦੀ ਬਿਲਕੁਲ ਇਸੇ ਤਰ੍ਹਾਂ ਗੱਲ ਕਰੇਗਾ। ਕਿਉਂਕਿ ਜਿੰਨੇ ਮੁਲਜ਼ਮ ਆ ਰਹੇ ਆ ਉਹਨਾਂ ਦੀ ਤਾਰੀਖ ਕੱਢ ਕੇ ਦੇਖ ਲਓ। ਅਗਰ ਉਹਨਾਂ ਦੀ ਤਾਰੀਖ ਇਹ ਨਹੀਂ ਹੈਗੀ ਕਿ ਉਹ ਆਪਣੇ ਮੁਖਾਲਫੀਨ ਨੂੰ ਨਾ ਸਿਰਫ ਕਤਲ ਕਰਦੇ ਸੀ ਬਲਕਿ ਕਰਕੇ ਇਬਰਤ ਦਾ ਨਿਸ਼ਾਨ ਬਣਾਉਂਦੇ ਸੀਗੇ, ਫਿਰ ਤੁਸੀਂ ਕਹਿੰਦੇ ਹੋ ਕਿ ਮਾਵਰਾਏ ਅਦਾਲਤ ਕਤਲ ਨੇ। ਜਨਾਬ ਹੁਣ ਗੱਲ ਕਰਦੇ ਹਾਂ CCD ਦੀ ਕਾਰਵਾਈ ਦੀ, ਜਿਹੜੀ ਟੋਬਾ ਟੇਕ ਸਿੰਘ ਹੋਈ ਆ। ਮੈਂ ਜਨਾਬ ਚਨੌਰ ਤੇ ਟੋਬੇ ਦੇ ਜਿਹੜੇ ਜਰਨਲਿਸਟ ਨੇ ਉਹਨਾਂ ਨੂੰ ਸਪੈਸ਼ਲੀ ਮੁਖਾਤਬ ਕਰਕੇ ਕਹਾਂਗਾ ਕਿ ਭਾਈਜਾਨ ਤੁਹਾਡੇ ਸ਼ਹਿਰ ਦਾ ਰੌਲਾ ਵਾ, ਤੁਸੀਂ ਦੇਖੋ ਕਿ ਕਿੱਡੇ ਵੱਡੇ ਮੁਜਰਮ ਸੀਗੇ, ਇਹਨੂੰ ਹਾਈਲਾਈਟ ਕਰੋ। ਜਿਹੜਾ ਬੰਦਾ ਤੁਹਾਨੂੰ ਇੰਨੀ ਗੱਲ ਕਹਿੰਦਾ ਨਾ ਕਿ ਤਨਕੀਦ ਬਰਾਏ ਤਨਕੀਦ ਕਰਦੇ ਹੋ, ਬਿਲਕੁਲ ਤਨਕੀਦ ਆਪਣੇ ਸੀਨੇ ਤੇ ਲਵੋ। ਜਿਹੜਾ ਬੰਦਾ ਕਹਿੰਦਾ ਕਿ ਮਾਵਰਾ ਅਦਾਲਤ ਕਤਲ ਨੇ, ਉਹਨੂੰ ਵੀ ਆਪਣੇ ਸੀਨੇ ਤੇ ਲਵੋ। ਜਿਹੜਾ ਜੋ ਕਹਿੰਦਾ ਰਹਿਣ ਦਿਓ, ਲੇਕਿਨ ਹੱਕ ਔਰ ਸੱਚ ਦੀ ਗੱਲ ਤੁਨ ਤਨਾ ਕੇ ਕਰਿਆ ਕਰੋ। ਹੁਣ ਥੋੜੀ ਜੀ ਗੱਲ ਕਰ ਲਈਏ ਜ਼ਰਾ ਟੋਬੇ ਵਾਲੇ ਮੁਕਾਬਲੇ ਦੀ ਪਹਿਲੇ, ਤਾਂ ਕਿ ਤੁਹਾਨੂੰ ਅਸਲ ਹਕਾਇਕ ਦਾ ਪਤਾ ਲੱਗ ਜਾਵੇ। ਹੁਣ ਤੁਸੀਂ ਇਹ ਕਹਿਣਾ ਆਪਣੇ ਹੀ ਸਾਥੀਆਂ ਕੀ ਫਾਇਰਿੰਗ ਸੇ ਮਾਰੇ ਜਾਤੇ हैं, ਕਦੀ ਵੀ ਫਾਇਰ ਨਹੀਂ ਲੱਗਾ ਪੁਲਿਸ ਵਾਲੇ ਨੂੰ, ਕਦੇ ਵੀ ਫਾਇਰ ਨਹੀਂ ਲੱਗਾ CCD ਵਾਲੇ ਨੂੰ। ਭਾਈ ਉਹਨਾਂ ਕੋਲ ਬੰਦੂਕਾਂ ਚੰਗੀਆਂ ਵਾ, ਉਹਨਾਂ ਨੂੰ ਕੰਮ ਆਂਦਾ ਵਾ, ਉਹ ਫਾਇਰ ਕਰ ਲੈਂਦੇ ਆ, ਤਾਂ ਨਹੀਂ ਉਹਨਾਂ ਨੂੰ ਫਾਇਰ ਲੱਗਦੇ। ਇਹ ਆਪਣੇ ਸਾਥੀਆਂ ਦੀ ਫਾਇਰਿੰਗ ਨਾਲ ਮਰ ਜਾਂਦੇ। ਇਹਦੇ 'ਚ ਨਾ ਤੁਹਾਡਾ ਕਸੂਰ ਆ ਨਾ ਮੇਰਾ ਕਸੂਰ ਆ, ਤੁਸੀਂ ਸਿਰਫ ਤਨਕੀਦ ਕਰਨੀ ਆ। ਅਸੀਂ ਚੰਗੇ ਕੰਮ ਦੀ ਤਾਰੀਫ ਵੀ ਕਦੀ ਕਦੀ ਆ ਕੇ ਕਰ ਦੇਣੀ ਆ। ਉਹ ਕਹਿੰਦੇ ਜੀ ਅਸੀਂ ਜਨਾਬੇ ਵਾਲੀ 512 ਮੋੜ ਜਿਹੜਾ ਵਾ ਉੱਥੇ ਜਾ ਰਹੇ ਸੀਗੇ, ਮਾਮੂਲ ਦੀ ਗਸ਼ਤ ਕਰ ਰਹੇ ਸੀ। 2 ਮੋਟਰਸਾਈਕਲ ਆਏ ਆ ਜਿਨ੍ਹਾਂ ਨੂੰ ਮਸ਼ਕੂਕ ਜਾਣ ਕੇ ਰੋਕਿਆ ਵਾ, ਉਹ ਨਹੀਂ ਰੁਕੇ, ਉਹਨਾਂ ਨੇ ਫਾਇਰਿੰਗ ਕਰ ਦਿੱਤੀ ਆ। ਜਦੋਂ ਅਸੀਂ ਫਾਇਰਿੰਗ ਕੀਤੀ ਆ, ਜਾ ਕੇ ਦੇਖਿਆ ਵਾ ਇੱਕ ਮੁਲਜ਼ਮ ਸਾਹਿਬ ਆਪਣੇ ਸਾਥੀਆਂ ਦੀ ਫਾਇਰਿੰਗ ਦੇ ਨਾਲ ਹਲਾਕ ਹੋ ਗਿਆ। ਜਦੋਂ ਉਹਦਾ ਅੰਗੂਠਾ ਲਵਾਇਆ, ਫਿਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਹਮਣੇ ਆ ਗਿਆ ਕਿ ਸਾਹੀਵਾਲ ਦਾ ਰਹਿਣ ਵਾਲਾ ਸੀਗਾ, ਰਿਕਾਰਡ ਯਾਫਤਾ ਸੀਗਾ। ਪਤਾ ਨਹੀਂ ਕਿੰਨਿਆਂ ਕੁ ਬੰਦਿਆਂ ਨੂੰ ਫਾਇਰ ਮਾਰੇ ਹੋਏ ਸੀ, ਪਤਾ ਨਹੀਂ ਕਿੰਨੀਆਂ ਡਕੈਤੀਆਂ ਸੀ, ਕਿੰਨੀਆਂ ਚੋਰੀਆਂ ਸੀਗੀਆਂ। ਰਿਕਾਰਡ ਆ ਸਾਹਮਣੇ ਆ, ਅੱਗੇ ਤੁਸੀਂ ਆਪ ਫੈਸਲਾ ਕਰ ਲੈਣਾ। ਚੱਲੀਏ ਚਨੌਰ ਵਾਲੇ ਪਾਸੇ ਜ਼ਰਾ।
ਚਨਿਓੜ ਜਦੋਂ ਗਏ ਆ ਜਨਾਬ ਯਾਰੀ ਸੀਸੀਡੀ ਦੀ ਟੀਮ ਨੂੰ ਪਤਾ ਲੱਗਾ ਕਿ ਦਰਿਆਓਂ ਪਾਰ ਤੁਸੀਂ ਇਹਨਾਂ ਦੇ ਹੌਸਲੇ ਦੇਖਣਾ, ਇਹਨਾਂ ਦੇ ਜਜ਼ਬੇ ਦੇਖਣਾ ਸੀਸੀਡੀ ਵਾਲਿਆਂ ਦੇ, ਕਿ ਦਰਿਆਓਂ ਪਾਰ ਅੱਜ ਕੱਲ ਦਰਿਆ ਦੇ ਵਿੱਚ ਇੰਨਾ ਨਾ ਪਾਣੀ ਆ ਕਿ ਬੰਦੇ ਡੁੱਬ ਜਾਂਦੇ ਆ। ਦਰਿਆਓਂ ਪਾਰ ਜਾ ਕੇ ਇਹਨਾਂ ਨੇ ਦੇਖਿਆ ਕਿ ਜਨਾਬ ਡਾਕੂ ਚੋਰ ਡੰਗਰ ਚੋਰੀ ਕਰਕੇ ਲਿਆ ਰਹੇ ਆ। ਜਦੋਂ ਵੇਖਿਆ ਤੇ ਡਾਕੂਆਂ ਨੇ ਫਾਇਰਿੰਗ ਕਰ ਦਿੱਤੀ ਜਨਾਬ। ਫਾਇਰਿੰਗ ਦਾ ਤਬਾਦਲਾ ਫਿਰ ਜ਼ਾਹਰੀ ਬਾਤ ਹੈ ਇਹਨਾਂ ਕੋਲ ਬੰਦੂਕਾਂ ਹੈਗੀਆਂ ਵਾ, ਇਹਨਾਂ ਨੇ ਫਾਇਰਿੰਗ ਦਾ ਤਬਾਦਲਾ ਉਹਨਾਂ ਦੇ ਨਾਲ ਕੀਤਾ। ਇੱਕ ਖਤਰਨਾਕ ਡਾਕੂ ਫਿਰ ਜਨਾਬੇ ਵਾਲੀ ਤਨਕੀਦ ਕਰਨ ਵਾਲੇ ਅੱਗੇ ਆਣ। 44 ਮੁਕੱਦਮੇ ਕਿੰਨੇ ਭਾਈਜਾਨ? 44 ਮੁਕੱਦਮੇ ਦਰਜ ਨੇ ਇਸ ਭਾਈ ਸਾਹਿਬ ਤੇ ਆਪਣੇ ਸਾਥੀਆਂ ਦੀ ਫਾਇਰਿੰਗ ਨਾਲ ਫਿਰ ਮਾਰਿਆ ਗਿਆ। ਇਹਦਾ ਹੁਣ ਮੈਨੂੰ ਨਹੀਂ ਪਤਾ, ਇਹਦਾ ਫੈਸਲਾ ਤੁਸੀਂ ਆਪ ਕਰਨਾ ਵਾ। ਮੈਂ ਸਿਰਫ ਤੁਹਾਨੂੰ ਦੱਸਣਾ ਸੀਗਾ ਕਿ ਅਗਰ ਇੱਕ ਵੀ ਬੇਗੁਨਾਹ ਬੰਦਾ ਇਹਨਾਂ ਨੇ ਮਾਰਿਆ ਵਾ, ਇੱਕ ਵੀ ਬੇਗੁਨਾਹ ਬੰਦਾ ਸੀਸੀਡੀ ਦੇ ਮੁਕਾਬਲੇ ਦੇ ਵਿੱਚ ਜਾਂ ਬਹਾਕ ਹੋਇਆ ਵਾ ਤੇ ਸਾਡੇ ਸਾਹਮਣੇ ਲਿਆਓ, ਨਹੀਂ ਤਾਂ ਅਸੀਂ ਤਾਂ ਦੱਸਦੇ ਰਵਾਂਗੇ, ਇਹਨਾਂ ਦੀ ਕੱਲੀ ਕੱਲੀ ਸ਼ਾਇਦ ਦੱਸਦੇ ਰਵਾਂਗੇ। ਸੀਸੀਡੀ ਵਾਲੇ ਕਿਸੇ ਨੂੰ ਚਪੇੜਾ ਮਾਰ ਕੇ ਨਾ ਉਹਨਾਂ ਦੇ ਕੋਲੋਂ ਇਹ ਵੀ ਘਵਾਣਗੇ ਨਾ ਕਿ ਮੇਰੇ ਪਿਓ ਦੀ ਵੀ ਤੋਬਾ, ਅੱਜ ਤੋਂ ਬਾਅਦ ਮੈਂ ਅਸਲਾ ਲੈ ਕੇ ਬਾਹਰ ਨਹੀਂ ਆਂਦਾ, ਅਸੀਂ ਉਹ ਵੀ ਦੱਸਾਂਗੇ, ਕਿਉਂਕਿ ਇਹ ਕੰਮ ਚੰਗਾ ਕਰਦੇ ਪਏ ਆ। ਜਿਹੜਾ ਬੰਦਾ ਚੰਗਾ ਕੰਮ ਕਰੇਗਾ ਅਸੀਂ ਦੱਸਾਂਗੇ। ਤੁਸੀਂ ਜਨਾਬ ਕਹਿੰਦੇ ਹੋ ਨਾ ਕਿ ਸੀਸੀਡੀ ਦੇ ਨਾਲ ਕੁਝ ਨਹੀਂ ਹੋਣਾ, ਤੇ ਯਕੀਨ ਕਰੋ ਕਿ ਫੈਸਲਾਬਾਦ ਦੇ ਐਸੇ ਪਿੰਡ ਵੀ ਨੇ ਜਿੱਥੇ ਜਨਾਬੇ ਵਾਲੀ ਲੋਕਾਂ ਨੇ ਮਸੀਤਾਂ ਜਾ ਕੇ ਪੂਰਾ ਪਿੰਡ ਇਕੱਠਾ ਕਰਕੇ ਜਰਾਇਮ ਪੇਸ਼ਾ ਅਫਰਾਦ ਨੇ ਹਲਫ ਚੱਕਣੇ ਸ਼ੁਰੂ ਕਰ ਦਿੱਤੇ ਆ ਕਿ ਭਾਈ ਸੀਸੀਡੀ ਵਾਲਿਓ ਸਾਡੇ ਵੱਲ ਨਾ ਆ ਜਿਓ, ਅੱਜ ਤੋਂ ਬਾਅਦ ਇਸੇ ਗੁਨਾਹਾਂ ਤੋਂ ਪਾਕ ਹੋ ਗਏ ਆ, ਜਿਹੜੇ ਵੀ ਜੁਰਮ ਪਹਿਲੇ ਕੀਤੇ ਆ ਉਹਨਾਂ ਦੀ ਮਾਫੀ ਦੇ ਦਿਓ, ਗਾਂ ਸਾਡੇ ਪਿਓ ਦੀ ਵੀ ਤੋਬਾ ਜੇ ਅਸੀਂ ਜੁਰਮ ਕਰ ਜਾਵਾਂਗੇ। ਤੁਸੀਂ ਕਹਿੰਦੇ ਹੋ ਮੁਹਾਵਰਾ ਅਦਾਲਤ ਕਤਲ ਕਰਦੇ ਆ, ਤੁਸੀਂ ਕਹਿੰਦੇ ਹੋ ਤੁਸੀਂ ਇਹਨਾਂ ਦੀਆਂ ਤਾਰੀਫਾਂ ਕਰਦੇ ਆ। ਭਾਈ ਜਿਹੜੇ ਜਰਾਇਮ ਪੇਸ਼ਾ ਅਫਰਾਦ ਮਾਫੀਆਂ ਮੰਗ ਰਹੇ ਆ, ਜਿਹੜੇ ਜਰਾਇਮ ਪੇਸ਼ਾ ਅਫਰਾਦ ਇਲਾਕੇ ਛੱਡ ਰਹੇ ਆ, ਤੇ ਫਿਰ ਅਸੀਂ ਕਿੱਦਾਂ ਨਾ ਇਹਨਾਂ ਦੀਆਂ ਤਾਰੀਫਾਂ ਕਰੀਏ? ਫਿਰ ਅਸੀਂ ਕਿੱਦਾਂ ਨਾ ਤੁਹਾਨੂੰ ਆ ਕੇ ਦਸੀਏ ਬਾਰ-ਬਾਰ ਕਿ ਸੀਸੀਡੀ ਵਾਲੇ ਕੰਮ ਕਰਦੇ ਪਏ ਨੇ ਔਰ ਉਹਨਾਂ ਨੇ ਕੰਮ ਕਰਨਾ ਵਾ। ਇੱਕ ਛੋਟੀ ਜੀ ਗੱਲ ਹੋਰ ਕਰਨੀ ਮੈਂ, ਲੇਕਿਨ ਉਹ ਕੱਲ ਨੂੰ ਕਰਾਂਗੇ। ਬਹੁਤ ਸ਼ੁਕਰੀਆ।